ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਕੇਜਰੀਵਾਲ ਤੋਂ। ਕੇਜਰੀਵਾਲ ਦੀ ਇੱਛਾ ਮੁਤਾਬਕ ਕੰਮ ਹੋ ਰਿਹਾ ਪੰਜਾਬ ਦੇ ਵਿੱਚ। ਉਹ ਜਿੱਥੇ ਚਾਹੁੰਦੇ ਨੇ ਉਹਦੇ ਵਿਭਾਗ ਬਦਲੇ ਜਾਂਦੇ ਨੇ, ਜਿਨ੍ਹਾਂ ਦੇ ਚਾਹੁੰਦੇ ਨੇ ਛੁੱਟੀ ਹੋ ਜਾਂਦੀ ਹੈ ਤੇ ਜਿਨ੍ਹਾਂ ਨੂੰ ਚਾਹੁੰਦੇ ਨੇ ਉਹਨਾਂ ਨੂੰ ਟਿਕਟਾਂ ਮਿਲ ਜਾਂਦੀਆਂ, ਚੋਣਾਂ ਲੜ ਲੈਂਦੇ ਨੇ ਤੇ ਜਿੱਤ ਵੀ ਲੈਂਦੇ ਨੇ। ਉਹਨਾਂ ਦੀ ਇੱਕ ਇੱਛਾ ਹੈ, ਪਰ ਉਹਨਾਂ ਦੀ ਇੱਛਾ ਬੜੀ ਕਸੂਤੀ ਜਿਹੀ ਜਾਪਦੀ ਹੈ। ਉਹ ਭਗਵੰਤ ਮਾਨ ਸਾਹਿਬ ਨੂੰ ਰਾਜ ਸਭਾ ਭੇਜਣ ਦੇ ਲਈ ਇੱਛਾ ਜਤਾ ਰਹੇ ਨੇ ਆਪਣੀ। ਬਿਲਕੁਲ ਜੀ, ਇਹ ਇੱਛਾ ਦੀ ਚਰਚਾ ਦਵੇ ਸੁਰ ਦੇ ਵਿੱਚ ਪੰਜਾਬ ਦੀ ਫਿਜ਼ਾ 'ਚ ਕਾਫੀ ਦੇਰ ਤੋਂ ਸੀ। ਆਪਾਂ ਵੀ ਗਾਹੇ ਬਗਾਏ ਥੋੜਾ ਥੋੜਾ ਇਸ਼ਾਰਾ ਉਹਦੇ ਵੱਲ ਕਰਦੇ ਰਹੇ ਹਾਂ। ਜਦੋਂ ਭਗਵੰਤ ਮਾਨ ਬਿਮਾਰ ਸੀ ਆਪਾਂ ਤਦ ਵੀ ਗੱਲ ਕੀਤੀ ਕਿ ਕੀ ਇਹ ਸਰੀਰਕ ਬਿਮਾਰੀ ਹੈ ਜਾਂ ਸਿਆਸੀ ਬਿਮਾਰੀ। ਜੀ ਜੀ ਬਿਲਕੁਲ ਕੀਤੀ ਸੀ। ਉਹ ਸਿਆਸੀ ਫਿਜ਼ਾ ਦੇ ਵਿੱਚ ਚੱਲ ਰਹੀ ਇਹ ਗੱਲ ਹੁਣ ਕਾਫੀ ਪੁਣ ਛਣ ਕੇ ਬਾਹਰ ਆਉਣ ਲੱਗੀ। ਪਤਾ ਇਹ ਲੱਗ ਰਿਹਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਲੁਧਿਆਣਾ ਜਿਮਨੀ ਚੋਣ ਦੇ ਦੌਰਾਨ ਹੀ ਭਗਵੰਤ ਮਾਨ ਦੇ ਕੰਨ 'ਚ ਫੂਕ ਮਾਰ ਕੇ ਕਿਹਾ, मान साहब यदि पंजाब की आवाज बनकर आपको राज्यसभा जाना पड़े। ते कहंदे इन्नी गल तो ही भगवंत मान नाराज हो गए थे। वो सियासी बीमारी सी। वैसे मजीठिया दा कह रहे सी कि काफी सीरीयस बीमार ने, पीजीआई डॉक्टर पर हुण कुछ धिरां कह रही ने कि नहीं वो सियासी रोग ही सी, इसे लिए भगवंत मान लुधियाना जिमनी चोण तो भी दूर होए ते केजरीवाल भी उस तो बाद खुल के नहीं आए सी। दोवां च कहते गुस्सा गिला होया इस गल तो बाद। जी जी चलो वोटां पै गईयां, चोण हो गई। बिल्कुल तुसीं दुरुस्त फरमाया कि केजरीवाल जी ने संजीव अरोड़ा नूं जिता लिया ते हुण जिस इच्छा नाल टिकट दित्ती सी राज सभा खाली MLA दी मतलब कि राज सभा दे मैंबर नूं जिमनी चोण जिस इच्छा नाल केजरीवाल ने लड़ाया सी ਉਹ ਤਾਂ ਪਹਿਲੇ ਇਹੀ ਸੀ ਕਿ ਵੀ ਕੇਜਰੀਵਾਲ ਖੁਦ ਜਾਣਾ ਚਾਹੁੰਦੇ। ਫਿਰ ਉਸ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਵਿਵੇਕ ਕੁਮਾਰ ਦਾ ਨਾਮ ਵੀ ਚੱਲਦਾ ਰਿਹਾ। ਪਰ ਕੀ ਕੇਜਰੀਵਾਲ ਦੀ ਇੱਛਾ ਅਸਲੀ ਭਗਵੰਤ ਮਾਨ ਨੂੰ ਰਾਜ ਸਭਾ ਭੇਜਣ ਦੀ ਸੀ ਜਾਂ ਆਪਣੀ ਸੀ? ਜਦੋਂ ਆਪਣੀ ਗੱਲ ਨਹੀਂ ਬਣੀ, ਪੰਜਾਬ 'ਚ ਇੰਨਾ ਰੋਸ ਵਿਰੋਧ ਹੋਣ ਲੱਗਿਆ, ਬਾਹਰੀ ਜਾਈ ਜਾਂਦੇ ਨੇ ਜੀ, ਬਾਹਰੀ ਚਲਾਈ ਜਾਂਦੇ ਨੇ ਜੀ, ਬਾਹਰੀ ਕਬਜ਼ਾ ਕਰੀ ਜਾਂਦੇ, ਉਹਦੇ ਵਿੱਚੋਂ ਇਹ ਫਾਰਮੂਲਾ ਨਿਕਲਿਆ। ਵੈਸੇ ਤਾਂ ਜੇ ਕੋਈ ਪਾਰਟੀ ਨਾਂ ਦੀ ਚੀਜ਼ ਹੋਵੇ ਫਿਰ ਤਾਂ ਕੋਈ ਮੰਥਨ ਹੋਵੇ। ਤਾਂ ਟਿਕਟ ਦੇਣ ਲੱਗਿਆ, ਉਮੀਦਵਾਰ ਬਣਾਉਣ ਲੱਗਿਆ, ਕਿਹਨੂੰ ਭੇਜਣਾ, ਕਿਹਨੂੰ ਲਿਆਉਣਾ, ਉਹਦੇ ਕੀ ਕਾਰਨ ਨੇ, ਕੀ ਨੈਗੇਟਿਵ ਨੇ, ਕੀ ਪੋਜ਼ਿਟਿਵ ਨੇ, ਫਿਰ ਤਾਂ ਉਹਦੇ ਚਰਚਾ ਹੋਵੇ। ਜੀ ਜੀ ਜੇ ਕੇਜਰੀਵਾਲ ਜੀ ਦੇ ਫਰਮਾਨ ਅਨੁਸਾਰ ਚੱਲਣਾ ਫਿਰ ਤਾਂ ਜੋ ਸੁਪਨਾ ਆਇਆ ਰਾਤ ਨੂੰ ਸਵੇਰ ਨੂੰ ਉੱਠ ਕੇ ਫੈਸਲਾ ਲੈ ਲਓ। ਹੁਣ ਨਤੀਜੇ ਆਉਣ ਤੋਂ ਬਾਅਦ ਦਿੱਲੀ ਦੇ ਵਿੱਚ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਜੋੜੇ ਨੂੰ ਸੱਦਿਆ ਸੀ। ਠੀਕ ਹੈ ਜੀ। ਡਾਕਟਰ ਗੁਰਪ੍ਰੀਤ ਕੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਦੋਵੇਂ ਕਹਿੰਦੇ ਕੇਜਰੀਵਾਲ ਦੇ ਟਿਕਾਣੇ ਤੇ ਗਏ ਸੀ ਤੇ ਉੱਥੇ ਕੇਜਰੀਵਾਲ ਨੇ ਕਿਹਾ ਮਾਨ ਸਾਹਿਬ ਆਪ ਹੀ ਜਾਈਏ ਰਾਜ ਸਭਾ। ਉਸ ਦਿਨ ਦੇ ਕਹਿੰਦੇ ਮਾਨ ਸਾਹਿਬ ਚੁੱਪ ਨੇ। ਠੀਕ ਆ। ਥੋੜਾ ਗੁੱਸੇ 'ਚ ਵੀ ਨੇ, ਥੋੜਾ ਰੋਸੇ 'ਚ ਵੀ ਨੇ, ਥੋੜਾ ਫਿਕਰ 'ਚ ਵੀ ਨੇ, ਹਮ ਹੀ ਭਰ ਕੇ ਨਹੀਂ ਆਏ ਜੀ। ਵੈਸੇ ਤਾਂ ਕੇਜਰੀਵਾਲ ਦੇ ਮਨ 'ਚ ਜੋ ਆਦਮੀ ਕਰਨ ਲੱਗ ਜਾਵੇ ਤਾਂ ਸਭ ਨੂੰ ਪਤਾ ਕਿ ਭਗਵੰਤ ਮਾਨ ਨਾਲ ਇੱਕ MLA ਨਹੀਂ ਰਹਿਣਾ। ਸੁਖਪਾਲ ਖਹਿਰਾ ਜਦੋਂ ਆਮ ਆਦਮੀ ਪਾਰਟੀ ਛੱਡ ਗਿਆ ਉਹਦੇ ਨਾਲ ਤਾਂ ਫਿਰ 3-4 ਆ ਗਈ ਸੀ। ਜੇ ਭਗਵੰਤ ਮਾਨ ਛੱਡ ਕੇ ਉਹਨਾਂ ਨਾਲ ਇੱਕ ਵੀ ਨਹੀਂ ਆਉਣਾ। ਹੁਣ ਤਾਂ ਕੁਲਦੀਪ ਧਾਲੀਵਾਲ ਦੀ ਵੀ ਆਸ ਮੁੱਕ ਗਈ ਕਿ ਉਹ ਵੀ ਨਾਲ ਆ ਜਾਊਗਾ ਜੀ। ਪਰ ਇਹਦੇ ਬਾਵਜੂਦ ਵੀ ਕੇਜਰੀਵਾਲ ਜੇ ਫੈਸਲਾ ਨਹੀਂ ਲੈ ਪਾ ਰਹੇ ਜਾਂ ਆਪਣੀ ਗੱਲ ਨਹੀਂ ਮਨਾ ਪਾ ਰਹੇ, ਕਿ ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਭਗਵੰਤ ਮਾਨ ਨਾਲ ਪੰਜਾਬ ਨਾ ਖੜ ਜਾਵੇ। ਸਹੀ ਹੈ। ਇਹ ਧੱਕਾ ਕੀ ਕੇਜਰੀਵਾਲ ਨੂੰ ਇਹ ਲੱਗਦਾ ਕਿ ਜਿਹੜਾ ਪ੍ਰਤਾਪ ਬਾਜਵਾ ਕਹਿੰਦਾ ਸੀ ਕਿ 25-30 MLA ਸਾਡੇ ਸੰਪਰਕ 'ਚ ਨੇ, ਉਹ ਡਰ ਹੈ? ਜਾਂ ਕੇਜਰੀਵਾਲ ਨੂੰ ਇਹ ਪਤਾ ਕਿ ਜੇ BJP ਕਰਨ ਤੇ ਆਈ ਤਾਂ ਚਾਹੇ ਭਗਵੰਤ ਮਾਨ ਇਕੱਲਾ ਆਵੇ ਉਹਦੇ ਨਾਲ ਸਾਰੇ ਮੇਰੇ ਵਾਲੇ ਮਗਰ ਤੋੜ ਦੂਗੀ। ਸੋ ਇਹ ਤਾਂ ਹੁਣ ਕੇਜਰੀਵਾਲ ਜਾਣਨ ਕਿ ਉਹ ਕੀ ਕਰਨਾ। ਪਰ ਉਹਨਾਂ ਨੇ ਇੱਛਾ 2 ਵਾਰ ਪ੍ਰਗਟਾਤੀ ਕਹਿੰਦੇ ਭਗਵੰਤ ਮਾਨ ਦੇ ਮੂਹਰੇ। ਪਰ ਇਸ ਗੱਲ ਦਾ ਪ੍ਰਗਟਾਵਾ ਅਧਿਕਾਰਕ ਤੌਰ ਤੇ ਨਾ ਪਾਰਟੀ ਕਰ ਰਹੀ ਹੈ ਨਾ ਸਰਕਾਰ ਕਰ ਰਹੀ ਹੈ। ਪਹਿਲਾਂ ਸਿਆਸੀ ਖਲਖੁੰਝਿਆਂ ਸੀ ਇਹ ਚਰਚਾ ਜੀ। ਹੁਣ ਆਮ ਆਦਮੀ ਪਾਰਟੀ ਦੇ ਘਰੋਂ ਨਿਕਲ ਕੇ ਆਈ ਹੈ ਚਰਚਾ। ਠੀਕ ਆ। ਤੇ ਇਸੇ ਦੇ ਨਾਲ ਕਿ ਭਗਵੰਤ ਮਾਨ ਨੂੰ ਰਾਜ ਸਭਾ ਭੇਜ ਕੇ ਇੰਦਰਵੀਰ ਸਿੰਘ ਨਿੱਜਰ ਹੋਰਾਂ ਨੂੰ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦਾ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਲੰਘੇ ਦਿਨਾਂ 'ਚ ਸ਼ਹਿਰੀ ਵੋਟਰ ਨੂੰ, ਵਪਾਰੀ ਵੋਟਰ ਨੂੰ ਖੁਸ਼ ਕਰਨ ਦੀ ਜਿਹੜੀ ਕਵਾਇਦ ਤੁਰੀ ਹੋਈ ਉਹ ਅਜੇ ਤੱਕ ਜਾਰੀ ਹੈ, ਜਿਵੇਂ ਮੰਤਰੀ ਬਣਾਇਆ। ਪਰ ਜਿਸ ਤਰ੍ਹਾਂ ਕਿਸਾਨਾਂ ਨਾਲ
ਖੇਤ ਮਜ਼ਦੂਰਾਂ ਨਾਲ ਜੋ ਧੱਕਾ ਵਧੀਕੀ ਹੋਈ ਹੈ ਪਿਛਲੇ ਦਿਨਾਂ 'ਚ, ਉਹਦਾ ਰੋਸਾ ਪਿੰਡਾਂ 'ਚੋਂ ਅਜੇ ਗਿਆ ਨਹੀਂ। ਸਹੀ ਗੱਲ ਹੈ, ਬਿਲਕੁਲ ਬਿਲਕੁਲ। ਪਰ ਇੰਦਰਵੀਰ ਸਿੰਘ ਨਿੱਜਰ ਰਾਹੀਂ ਉਹ ਸਿੱਖ ਵੋਟ ਨੂੰ, ਪੰਥਕ ਵੋਟ ਨੂੰ ਉਹਨੂੰ ਨੇੜੇ ਲਾਉਣਾ ਚਾਹੁੰਦੇ ਨੇ, ਕਿਉਂਕਿ ਚੀਫ ਖਾਲਸਾ ਦੀਵਾਨ ਦੇ ਮੁਖੀ ਵੀ ਨੇ ਉਹ। ਹਾਂਜੀ ਹਾਂਜੀ, ਬਿਲਕੁਲ। ਤੇ ਪਹਿਲਾਂ ਬਿਨਾਂ ਕਾਰਨ ਤੋਂ ਉਹਨਾਂ ਨੂੰ ਕੈਬਨਿਟ 'ਚੋਂ ਹਟਾਇਆ ਵੀ ਸੀ। ਤੋ ਜੇ ਉਹਨਾਂ ਦੀ ਇੱਛਾ ਉਹਨਾਂ ਨੂੰ ਮੁੱਖ ਮੰਤਰੀ ਲਾਉਣ ਦੀ ਆ ਤੇ ਭਗਵੰਤ ਮਾਨ ਨੂੰ ਹਟਾਉਣ ਦੀ ਆ, ਤੇ ਕੇਜਰੀਵਾਲ ਆਪਣੀ ਆਈ ਤੇ ਆ ਕੇ ਫਿਰ ਤਾਂ ਕਰ ਲੈਣਗੇ। ਜੇ ਉਹਨਾਂ ਨੂੰ ਨਫਾ ਨੁਕਸਾਨ ਹੀ ਲੱਗਿਆ ਕਿ ਲੈ ਵੀ ਕਿਤੇ ਪਾਰਟੀ ਨਾ ਹਿੱਲ ਜਵੇ, ਕਿਤੇ ਸਰਕਾਰ ਹੀ ਨਾ ਹਿੱਲ ਜਵੇ, ਹੈਨਾ, ਭਗਵੰਤ ਮਾਨ ਦੇ ਉੱਤੇ ਲੋਕਾਂ ਨੂੰ ਤਰਸ ਆਉਣ ਲੱਗ ਜਾਵੇ, ਦੇਖੋ ਵਿਚਾਰੇ ਨਾਲ ਧੱਕਾ ਹੋ ਗਿਆ। ਵੈਸੇ ਵਿਚਾਰਾ ਪੰਜਾਬ ਦੇ ਲਈ ਕਿਤੇ ਪੈਰ ਨਹੀਂ ਲਾ ਰਿਹਾ ਜੀ, ਕਿਤੇ ਖੜ ਅੜ ਨਹੀਂ ਰਿਹਾ, ਹੈਨਾ, ਉਹ ਤਾਂ ਲਿਖਦਾ ਹੀ ਜਾ ਰਿਹਾ। ਪਰ ਉਹਦੇ ਬਾਵਜੂਦ ਵੀ ਜੀ ਕੇਜਰੀਵਾਲ ਦੀ ਇੱਛਾ ਨੂੰ ਬੂਰ ਪੈਂਦਾ ਜਾਂ ਨਹੀਂ ਪੈਂਦਾ, ਇਹ ਆਉਂਦਾ ਸਮਾਂ ਦੱਸੂਗਾ। ਜੇ ਦੋਵੇਂ ਧਿਰਾਂ ਚੁੱਪ ਨੇ, ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਛਾ ਹੈਗੀ ਆ ਕੇਜਰੀਵਾਲ ਦੇ ਕਿ ਮੈਂ ਭਗਵੰਤ ਮਾਨ ਨੂੰ ਰਾਜ ਸਭਾ ਭੇਜ। ਅੱਗੇ ਵੀ ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਤੇ ਇਹ ਗੱਲ ਪੁਸ਼ਟੀ ਵੀ ਹੈਗੀ ਇਸ ਗੱਲ ਦੀ। ਇਹ ਨਹੀਂ ਕਿ ਆਪਾਂ ਬਿਨਾਂ ਕਿਸੇ ਕਾਰਨ ਤੋਂ ਆਉਂਦੇ ਯਾਰ ਗੱਲਾਂ ਕਰ ਜਾਂਦੇ ਹਾਂ। ਕੇਜਰੀਵਾਲ ਦੀ ਭਗਵੰਤ ਮਾਨ ਕੈਂਪ ਕਦੇ ਵੀ ਪਹਿਲੀ ਪਸੰਦ ਨਹੀਂ ਸੀ। ਇਹ ਸੱਚ ਹੈ, ਇਹਨੂੰ ਭਗਵੰਤ ਮਾਨ ਕੈਂਪ ਵੀ ਜਾਣਦਾ ਕਿ ਅਸੀਂ ਪਹਿਲੀ ਪਸੰਦ ਨਹੀਂ ਆ। ਇਹ ਲਾਸਟ ਆਪਸ਼ਨ ਸੀ ਕੇਜਰੀਵਾਲ ਦੀ। ਪਹਿਲਾਂ ਜਦੋਂ ਚੋਣਾਂ ਹੋਈਆਂ, ਮੁੱਖ ਮੰਤਰੀ ਨਹੀਂ ਸੀ ਐਲਾਨਿਆ ਗਿਆ, ਮੁੱਦੇ ਮੂੰਹ ਡਿੱਗ ਪਈ ਪਾਰਟੀ, 15-20 MLA ਜਿੱਤੇ ਮਸਾਂ। ਦੂਜੀ ਵਾਰੀ ਜਦੋਂ ਗੱਲ ਚੱਲੀ ਤਾਂ ਭਗਵੰਤ ਮਾਨ ਪਹਿਲਾਂ ਤਾਂ ਪ੍ਰਧਾਨਗੀ ਛੱਡ ਕੇ ਬੈਠੇ ਰਹੇ। ਉਹ ਜ਼ੋਰ ਪਾਉਂਦੇ ਰਹੇ ਕਿ ਮੁੱਖ ਮੰਤਰੀ ਐਲਾਨੋ, ਉਹਨਾਂ ਨੇ ਐਲਾਨਿਆ ਨਹੀਂ ਗਾ। ਉਹਨਾਂ ਨੇ ਕਦੇ ਕਿਸੇ ਨੂੰ ਪੁੱਛ, ਕਦੇ ਕਿਸੇ ਨੂੰ, ਕਦੇ ਬਲਬੀਰ ਸਿੰਘ ਰਾਜੇਵਾਲ ਤੇ ਡੋਰੇ ਪਾ, ਕਦੇ ਕਿਸੇ ਤੇ ਡੋਰੇ ਪਾ, ਕਦੇ ਫੂਲਕਾ ਤੇ ਡੋਰੇ ਪਾ, ਕਦੇ ਕਿਵੇਂ। ਜਦੋਂ ਗੱਲ ਨਾ ਬਣੀ, ਲਾਸਟ ਆਪਸ਼ਨ ਭਗਵੰਤ ਮਾਨ ਸੀ। ਤੇ ਇਸ ਤੋਂ ਬਾਅਦ ਫਿਰ ਉਹਨੂੰ ਐਲਾਨਣਾ ਪਿਆ ਕਿ ਹਾਂ, ਭਗਵੰਤ ਮਾਨ ਦੇ ਉੱਤੇ ਇੰਨਾ ਵੀ ਭਰੋਸਾ ਨਹੀਂ ਦਿਖਾਇਆ ਕੇਜਰੀਵਾਲ ਨੇ। ਜਿਹੜੇ ਪਾਰਖੂ ਬੰਦੇ ਨੇ ਉਹ ਤਾਂ ਸਮਝ ਗਏ ਸੀ। ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਇੱਕ ਵੀ ਪ੍ਰੈਸ ਕਾਨਫਰੰਸ ਜਾਂ ਇੱਕ ਵੀ ਇੰਟਰਵਿਊ ਉਹਨਾਂ ਨੂੰ ਇਕੱਲਿਆਂ ਨੂੰ ਨਹੀਂ ਕਰਨ ਦਿੱਤੀ ਗਈ ਭਗਵੰਤ ਮਾਨ, ਕਿ ਕਿਤੇ ਇਹ ਨਾ ਲੱਗੇ ਕਿ ਸਾਡਾ ਲਾਈਟ ਵੇਟ ਕੈਂਡੀਡੇਟ ਦਿੱਤਾ ਗਿਆ ਜਾਂ ਕਿਸੇ ਗੱਲ ਦੇ ਵਿੱਚ ਉਹਨਾਂ ਦਾ ਕੈਂਡੀਡੇਟ ਜਿਹੜਾ ਉਹ ਕਿਸੇ ਗੱਲ ਦੇ ਵਿੱਚ ਘਿਰ ਗਿਆ। ਪੇਡ ਇੰਟਰਵਿਊਜ਼ ਕਰਾਈਆਂ ਗਈਆਂ ਔਰ ਬੜੇ ਹੁੱਬ ਕੇ ਨੈਸ਼ਨਲ ਮੀਡੀਆ ਦੇ ਵਿੱਚ, ਜਿਹਦਾ ਬਹੁਤ ਵੱਡਾ ਹਿੱਸਾ ਗੋਦੀ ਮੀਡੀਆ, ਕੇਜੀ ਮੀਡੀਆ ਦੇ ਵਿੱਚ ਵੀ ਕਰਾਈਆਂ ਗਈਆਂ।